ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਇਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿਲ ਸਲਮਾ, ਜਰਨੈਲ ਸਿੰਘ ਲਿਨਵੁੱਡ, ਜਗਤਾਰ ਸਿੰਘ ਆਨੰਦਪੁਰੀ ਪ੍ਰੀਮਾਂਟ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਅਮਰਜੀਤ ਸਿੰਘ ਮਨਜੀਤ ਸਿੰਘ ਦੀਵਾਨਾ ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਖਬਰਾਂ 'ਤੇ ਨਜ਼ਰ ਮਾਰਦੇ ਹਾਂ ਕਰੋਨਾ ਵਾਇਰਸ ਨੂੰ ਲੈ ਕੇ ਹੀ। ਅਤੇ ਭਾਰਤ ਵਿੱਚ ਵੀ 150 ਕੇਸ ਆ ਜਿਹੜੇ ਉਹ ਗਿਣਤੀ ਉਹਨਾਂ ਤੋਂ ਵੀ ਟੱਪੀ ਆ। ਪਰ ਇੰਟਰਨੈਸ਼ਨਲੀ ਜਿਹੜੇ ਸਵਾਲ ਉੱਠ ਰਹੇ ਆ, ਜਿਹੜੀ ਟੈਸਟਿੰਗ ਹੁੰਦੀ ਆ ਉਹਦੇ 'ਤੇ। ਬਿਲਕੁਲ ਜੀ, ਇਹ ਕਿਹਾ ਜਾ ਰਿਹਾ ਜੀ ਕਿ ਕੁਝ 5700 ਦੇ ਕਰੀਬ ਲੋਕ ਨੇ ਜਿਹੜੀ ਸਖਤ ਨਿਗਰਾਨੀ ਦੇ ਹੇਠ ਨੇ। ਰੈਸਟੋਰੈਂਟ ਐਸੋਸੀਏਸ਼ਨ ਜਿਹੜੀ ਆ ਜੀ ਉਹਨੇ ਮੈਂਬਰਾਂ ਨੂੰ 31 ਮਾਰਚ ਤੱਕ ਜਿਹੜੇ ਰੈਸਟੋਰੈਂਟ ਨੇ ਉਹ ਬੰਦ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਜਿਹੜਾ ਧਾਰਮਿਕ ਆਗੂ ਜਿਹੜੇ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਜੀ ਕਿ ਉਹ ਆਪਣੇ ਸਮਾਗਮਾਂ ਦੇ ਦੌਰਾਨ ਵੱਡੇ ਇਕੱਠ ਕਰਨ ਤੋਂ ਗਰੇਜ਼ ਜਿਹੜਾ ਜੀ ਉਹ ਕਰਨ। ਅਸਰ ਵੈਸੇ ਪੰਜਾਬ ਦੇ ਉੱਤੇ ਹੈ ਨਹੀਂ ਗਾ ਇਹਦਾ, ਹਾਲ ਦੀ ਘੜੀ ਉਸੇ ਤਰੀਕੇ ਨਾਲ ਚੱਲ ਰਿਹਾ। ਪੰਜਾਬ ਦੇ ਵਿੱਚ ਜਿਹੜੇ ਜੀ ਕੁਛ ਜਿਹੜੀਆਂ ਮੰਡੀਆਂ ਲੱਗਦੀਆਂ ਨੇ ਹਫ਼ਤਾਵਾਰੀ, ਉਹ ਬੰਦ ਕਰ ਦਿੱਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ। ਔਰ ਜਿਹੜੇ ਧਾਰਮਿਕ ਸਥਾਨ ਨੇ ਉਹ ਲਗਾਤਾਰ ਬੰਦ ਜਿਹੜਾ ਜੀ ਉਹ ਹੋ ਰਹੇ ਆ। ਜਿਵੇਂ ਮੈਂ ਕੱਲ੍ਹ ਗੱਲ ਕੀਤੀ ਸੀਗੀ, ਨੈਣਾ ਦੇਵੀ, ਚਿੰਤਪੁਰਨੀ, ਜਵਾਲਾ ਜੀ ਸਭ ਬੰਦ ਹੋ ਗਏ ਜੀ। ਇੱਥੇ ਪਟਿਆਲੇ ਦੇ ਵਿੱਚ ਬਹੁਤ ਵੱਡਾ ਇੱਕ ਮੰਦਿਰ ਹੈ, ਵਰਲਡ ਫੇਮਸ ਹੈ ਜੀ, ਕਾਲੀ ਮਾਤਾ ਦਾ ਮੰਦਿਰ, ਉਹ ਵੀ ਬੰਦ ਕਰ ਦਿੱਤਾ ਗਿਆ ਅਗਲੇ ਜਿਹੜਾ ਜੀ ਉਹ ਹੁਕਮਾਂ ਤੱਕ, ਕਿ ਲੋਕੀ ਉੱਥੇ ਜਿਹੜਾ ਉਹ ਨਾ ਆਉਣ। ਜਿੱਥੋਂ ਤੱਕ ਗੱਲ ਹੈ ਜੀ ਚੈਕਿੰਗ ਕਰਨ ਦੀ, ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਇਹ ਜਿਹੜੀ ਚੈਕਿੰਗ ਆ ਇੱਕ ਤਾਂ ਸਿਰਫ ਏਅਰਪੋਰਟ ਤੱਕ ਸੀਮਤ ਹੈ ਜੀ। ਏਅਰਪੋਰਟ ਦੇ ਉੱਤੇ ਆ ਰਹੇ ਲੋਕਾਂ ਦੀ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹ ਚੈਕਿੰਗ ਕਿਹੋ ਜਿਹੀ ਆ, ਇਹਦੇ ਉੱਤੇ ਵਿਸ਼ਵ ਕੀ ਸਵਾਲ ਉਠਾ ਰਿਹਾ, ਉਹ ਕਿਉਂ ਉਠਾ ਰਿਹਾ। ਉਹਦੀ ਪਹਿਲਾ ਮਿਸਾਲ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਕਰੋਨਾ ਵਾਇਰਸ ਦਾ ਪਹਿਲਾ ਪੋਜ਼ੀਟਿਵ ਕੇਸ ਜਿਹੜਾ ਜੀ ਆਇਆ, ਇਹ ਇੰਗਲੈਂਡ ਤੋਂ ਆਈ ਔਰਤ ਜਿਹੜੀ ਜੀ ਉਹ ਦੱਸੀ ਜਾ ਰਹੀ ਹੈ, ਜਿਹਨੂੰ ਕਰੋਨਾ ਵਾਇਰਸ ਦੀ ਪੁਸ਼ਟੀ ਜਿਹੜੀ ਉਹ ਹੋਈ ਹੈ। ਹੁਣ ਸਵਾਲ ਇਹਦੇ ਵਿੱਚ ਖੜਾ ਹੋ ਗਿਆ ਕਿ ਦਿੱਲੀ ਏਅਰਪੋਰਟ ਤੋਂ ਇਹ ਉਤਰ ਕੇ ਆਈ ਹੈ। ਦਿੱਲੀ ਏਅਰਪੋਰਟ ਦੇ ਉੱਤੇ ਚੈਕਿੰਗ ਜਿਹੜੀ ਉਹ ਕਾਹਦੀ ਚੈਕਿੰਗ ਕਰ ਰਹੇ ਆ ਜੀ। ਲੋਕ ਖੱਜਲ ਹੋ ਰਹੇ ਆ, ਪਾਸਪੋਰਟ ਫੜ ਕੇ ਉੱਥੇ ਰੱਖੀ ਜਾ ਰਹੇ, ਵੀਡੀਓਜ਼ ਜਿਹੜੀਆਂ ਦੀ ਉਹ ਸਾਹਮਣੇ ਆ ਰਹੀਆਂ ਨੇ। ਚੈਕਿੰਗ ਦੇ ਨਾਂ ਦੇ ਉੱਤੇ ਨਾ ਤਾਂ ਕੋਈ ਸਿਸਟਮ ਹੈ, ਨਾ ਜਿਹੜਾ ਜੀ ਉਹਨੂੰ ਸਿਸਟਮ ਨੂੰ ਕੁਛ ਜਿਹੜਾ ਜੀ ਉਹ ਇੰਪਲੀਮੈਂਟ ਕੀਤਾ ਜਾ ਰਿਹਾ। ਭਾਰਤ ਦੇ ਵਿੱਚ ਇਸ ਵਾਇਰਸ ਦੇ ਮਾਮਲੇ ਬੇਸ਼ੱਕ ਵਧੇ ਆ, ਹਰ ਘੰਟੇ ਵੱਧ ਰਹੇ ਆ, ਪਰ 150 ਲੋਕਾਂ ਦੀ ਗਿਣਤੀ ਹੋਣੀ, ਇਹਦੇ ਉੱਤੇ ਜਿਹੜਾ ਜੀ ਟੈਸਟਾਂ ਦੀ ਜਿਹੜੀ ਘੱਟ ਗਿਣਤੀ ਨੂੰ ਲੈ ਕੇ ਸਵਾਲ ਜਿਹੜੇ ਜੀ ਉਹ ਖੜੇ ਕੀਤੇ ਜਾ ਰਹੇ ਆ ਕਿ 1.25 ਅਰਬ ਦੀ ਆਬਾਦੀ ਵਾਲੇ ਮੁਲਕ ਦੇ ਵਿੱਚ ਅਜੇ ਤੱਕ ਇੰਨੇ ਕੁ ਕੇਸ ਹੀ ਕਿਉਂ ਸਾਹਮਣੇ। ਜਿਹੜੇ ਅਹਿਮ ਮੁਲਕ ਨੇ ਜੀ, ਜਰਮਨ ਉਹਨਾਂ ਦੇ ਵਿੱਚ ਇੱਕ ਹੈ ਜਿੱਥੇ ਸਿਹਤ ਸੇਵਾਵਾਂ ਜਿਹੜੀਆਂ ਜੀ ਉਹ ਸਿਖਰ ਦੀਆਂ ਕਹੀਆਂ ਜਾਂਦੀਆਂ ਨੇ। ਅਮਰੀਕਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ, ਉਹਨਾਂ ਮੁਲਕਾਂ ਦੇ ਵਿੱਚ ਕਿੰਨੇ ਕੇਸ ਜਿਹੜੇ ਜੀ ਆ ਗਏ, ਕਿੰਨਾ ਕੁਛ ਉੱਥੇ ਅਨਾਊਂਸਮੈਂਟ ਹੋ ਰਹੀਆਂ ਨੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਅਨਾਊਂਸਮੈਂਟ ਕਰ ਰਿਹਾ, ਅਮਰੀਕਾ ਦਾ ਰਾਸ਼ਟਰਪਤੀ ਕਰ ਰਿਹਾ, ਜਰਮਨ ਦੇ ਵਿੱਚ ਜਿਹੜਾ ਜੀ ਹੋ ਰਹੀਆਂ। ਇੱਥੇ ਕਿਸੇ ਕਿਸਮ ਦਾ ਕੋਈ ਹੈ ਹੀ ਨਹੀਂ ਕਿ ਕੀ ਜਿਹੜਾ ਕੀਤਾ ਜਾ ਰਿਹਾ। ਹਾਂ, ਵੀਡੀਓ ਕਾਨਫਰੰਸਿੰਗ ਦੇ ਉੱਤੇ ਬਹਿ ਕੇ ਇਹ ਦੁਨੀਆ ਨੂੰ ਜਿਹੜਾ ਦੱਸਿਆ ਜਾ ਰਿਹਾ ਕਿ ਅਸੀਂ ਇੰਨੇ ਡਾਲਰ ਜਿਹੜੇ ਆ ਉਹ ਦੇਣ ਦੇ ਵਾਸਤੇ ਤਿਆਰ ਆ। ਇੱਥੇ ਕਿੰਨੇ ਲੱਗ ਰਹੇ ਨੇ, ਇਹਦੇ ਉੱਤੇ ਸਵਾਲ ਖੜਾ ਹੋ ਰਿਹਾ ਜੀ। ਸਿਹਤ ਮੰਤਰਾਲੇ ਦਾ ਦਾਅਵਾ ਕਿ ਅਜੇ ਤੱਕ ਕਰੋਨਾ ਦੇ ਜਿਹੜੇ ਮਾਮਲੇ ਸਾਹਮਣੇ ਆਏ ਆ ਉਹ ਲੋਕ ਵਿਦੇਸ਼ ਤੋਂ ਸੀਗੇ ਤੇ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਲੋਕ ਜਿਹੜੇ ਆ ਉਹ ਕਰੋਨਾ ਤੋਂ ਪੀੜਤ ਹੋਏ ਆ। ਸਵਾਲ ਇਹ ਆ ਕਿ ਇਹ ਜਿਹੜੀ ਜਾਂਚ ਆ ਉਹ ਮਹਿਜ਼ ਏਅਰਪੋਰਟ ਤੱਕ ਸੀਮਤ ਹੈ ਜਾਂ ਕੁਝ ਸ਼ਹਿਰਾਂ ਤੱਕ ਸੀਮਤ ਹੈ। ਅਜੇ ਬਹੁਤ ਗਿਣਤੀ ਤਾਂ ਜਿਹੜੀ ਪਿੰਡਾਂ ਦੇ ਵਿੱਚ ਵਸਦੀ ਹੈ, ਪਿੰਡਾਂ ਤੱਕ ਤਾਂ ਕਿਸੇ ਕਿਸਮ ਦੀ ਅਵੇਅਰਨੈਸ ਜਾਂ ਕਿਸੇ ਕਿਸਮ ਦੀ ਜਿਹੜੀ ਜਾਂਚ ਹੈ ਉਹ ਪਹੁੰਚੀ ਹੋਈ ਨਹੀਂ।
ਇਹ ਮੰਤਰਾਲੇ ਨੇ ਇਸ ਗੱਲ ਨੂੰ ਖਾਰਜ ਕੀਤਾ ਕਿ ਭਾਰਤ ਦੇ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਹੋ ਰਿਹਾ, ਮਤਲਬ ਕਿ ਇਸ ਤਰ੍ਹਾਂ ਦੇ ਮਾਮਲੇ ਜਿਹਦੇ 'ਚ ਇਹ ਨਾ ਪਤਾ ਲੱਗ ਸਕੇ ਕਿ ਉਹਨਾਂ ਨੂੰ ਕਿਸੇ ਵਿਅਕਤੀ ਦੇ ਸੰਪਰਕ 'ਚ ਆਉਣ ਦੇ ਨਾਲ ਕਰੋਨਾ ਹੋਇਆ। ਕਮਿਊਨਿਟੀ ਟਰਾਂਸਮਿਸ਼ਨ ਦੂਜੇ ਪੱਧਰ ਦੀ ਸਟੇਜ ਔਰ ਇਹਨੂੰ ਰੋਕਣਾ ਬੜਾ ਔਖਾ ਜਿਹੜਾ ਹੁੰਦਾ। ਉਹ ਭਾਰਤ ਨੇ ਦੇ ਵਿੱਚ ਇੰਨੀ ਘੱਟ ਗਿਣਤੀ ਦੇ ਵਿੱਚ ਵਾਇਰਸ ਦੇ ਮਾਮਲੇ ਆਉਣ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਆ। ਕੁਝ ਜਿਹੜੇ ਐਕਸਪਰਟ ਨੇ ਉਹ ਕਹਿੰਦੇ ਆ ਕਿ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਘੱਟ ਮਾਮਲੇ, ਘੱਟ ਟੈਸਟ ਦੇ ਕਾਰਨ ਜਿਹੜੇ ਜੀ ਉਹ ਹੋ ਰਹੇ ਆ। ਫਿਲਹਾਲ ਭਾਰਤ ਦੇ ਵਿੱਚ ਸਿਰਫ ਉਹਨਾਂ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਾਂ ਤਾਂ ਕਿਸੇ ਦੇਸ਼ ਦੀ ਯਾਤਰਾ ਕਰਕੇ ਵਾਪਸ ਆਏ ਆ ਜਾਂ ਫਿਰ ਵਿਦੇਸ਼ ਤੋਂ ਆਏ ਵਿਅਕਤੀਆਂ ਦੇ ਸੰਪਰਕ ਦੇ ਵਿੱਚ ਜਿਹੜਾ ਜੀ ਉਹ ਹੈ। ਅਸੀਂ ਮੈਂ ਕੱਲ ਇੱਥੇ ਜਲੰਧਰ ਤੱਕ ਜਿਹੜਾ ਜੀ ਉਹ ਜਾਣਾ ਪਿਆ। ਥਾਂ ਥਾਂ ਦੇ ਉੱਤੇ ਪੁਲਿਸ ਦੇ ਨਾਕੇ ਅੰਦਰ ਵਾਲੀਆਂ ਸੜਕਾਂ ਦੇ ਉੱਤੇ ਵੀ ਲੱਗੇ ਹੋਏ ਆ, ਜਿਵੇਂ ਉਹਨਾਂ ਨੇ ਕਿਸੇ ਕਾਰ ਦੇ ਵਿੱਚੋਂ ਕਰੋਨਾ ਨੂੰ ਜਿਹੜਾ ਜੀ ਉਹ ਫੜ ਕੇ ਅਰੈਸਟ ਕਰਨਾ ਹੋਵੇ। ਇਹ ਤਾਂ ਹਾਲਾਤ ਜਿਹੜੇ ਜੀ ਉਹ ਬਣੇ ਹੋਏ ਨੇ। ਜਿੱਧਰ ਨੂੰ ਲੋੜ ਹੈ ਉਸ ਪਾਸੇ ਵੱਲ ਕੁਝ ਨਹੀਂ ਜਿਹੜਾ ਜੀ ਉਹ ਕੀਤਾ ਜਾ ਰਿਹਾ, ਨਾ ਲੋਕ ਟਿਕਦੇ ਆ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਆਉਂਦੇ ਇੱਥੇ ਦੂਖਨਿਵਾਰਨ ਗੁਰਦੁਆਰੇ ਦਾ ਜਿਹੜਾ ਸਰੋਵਰ ਹੈ ਉਹਦੀ ਕਾਰ ਸੇਵਾ ਉਹਨਾਂ ਨੇ ਸ਼ੁਰੂ ਕੀਤੀ ਸੀ। ਮੁੜ ਕੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਇਹਨੂੰ ਕੁਝ ਦਿਨਾਂ ਦੇ ਵਾਸਤੇ ਰੋਕਿਆ ਜਾਵੇ। ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੁਕੀ, ਨਾ ਲੋਕ ਜਿਹੜੇ ਜੀ ਉਹ ਰੁਕੇ। ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਜਿਹੜਾ ਜੀ ਉਹ ਪਹੁੰਚ ਗਏ। ਪ੍ਰਸ਼ਾਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਮੋ ਸਾਹਮਣੇ ਵੀ ਰਹੀ ਜੀ। ਹੁਣ ਸਰਕਾਰਾਂ ਨੇ ਵੀ ਐਡਵਾਈਜ਼ਰੀ ਜਾਰੀ ਕਰਕੇ ਉਹਨਾਂ ਨੇ ਕਾਗਜ਼ਾਂ ਦੇ ਢਿੱਡ ਭਰ ਦੇਣੇ ਹੁੰਦੇ ਆ, ਤੇ ਲੋਕ ਜਿਹੜੇ ਆ ਜੀ ਉਹ ਇਹੋ ਜਿਹੀਆਂ ਐਡਵਾਈਜ਼ਰੀਆਂ ਨੂੰ ਕੀ ਸਮਝਦੇ ਆ ਜੀ। ਜਦੋਂ ਜਿਹੜੇ ਲੋਕ ਜਿਨ੍ਹਾਂ ਮੁਲਕਾਂ ਦੇ ਵਿੱਚ ਕਹਿੰਦੇ ਸੀ ਕੁਝ ਨਹੀਂ ਹੋਣ ਲੱਗਿਆ, ਜਦੋਂ ਉਹ ਫਸ ਗਏ ਤੇ ਜਦੋਂ ਇਹ ਫਸੇ ਫਿਰ ਹਾਲਾਤ ਕਿਹੋ ਜਿਹੇ ਬਣਨੇ ਆ। ਉਹ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਹੋਣਗੇ ਜੀ, ਜ਼ਰੂਰ ਰੋਣਗੇ ਬਾਅਦ ਵਿੱਚ। ਤੇ ਅੱਗੇ ਗੱਲ ਕਰਦੇ ਆ ਸ਼ੇਅਰ ਬਾਜ਼ਾਰ ਦੀ। ਮੂੰਹ ਦੇ ਮੂੰਹ ਡਿੱਗਿਆ ਡਿੱਗ ਰਿਹਾ ਜੀ। ਵੈਸੇ ਉਂਝ ਤਾਂ ਰੋਜ਼ ਹੀ ਤੁਸੀਂ ਕਹ ਲਓ ਕਿ ਇਹ ਮੁੱਦੇ ਮੂੰਹ ਹੀ ਡਿੱਗ ਰਿਹਾ, ਪਰ ਜਿਹੜਾ ਜੀ ਇਹ ਆ ਕਿ ਲਾਲ ਲਕੀਰ ਜਿਹੜੀ ਆ ਜੀ ਉਹਦੇ ਤੋਂ ਸਾਰੇ ਹੀ ਤਕਰੀਬਨ ਜਿਹੜੀਆਂ ਇੱਥੇ ਕੰਪਨੀਆਂ ਨੇ ਜੀ ਉਹ ਗਈਆਂ ਨੇ ਹੇਠਾਂ। ਔਰ ਇਹ ਕਿਹਾ ਜਾ ਰਿਹਾ ਕਿ ਵਾਇਰਸ ਦੀ ਮੌਤਾਂ, ਵਾਇਰਸ ਦੇ ਕਰਕੇ ਮੌਤਾਂ ਦੀ ਗਿਣਤੀ ਵਧਣ ਤੋਂ ਬਾਅਦ ਵਿਸ਼ਵ ਪੱਧਰ ਦੇ ਉੱਤੇ ਬਾਜ਼ਾਰਾਂ ਤੇ ਅਸਰ ਜਿਹੜਾ ਜੀ ਉਹ ਪੈ ਰਿਹਾ। ਔਰ ਭਾਰਤੀ ਸ਼ੇਅਰ ਬਾਜ਼ਾਰ ਜਿਹੜਾ ਜੀ ਉਹ ਤਾਂ ਪਹਿਲਾਂ ਹੀ ਕੰਧੀ ਉੱਤੇ ਰੁਖੜੇ ਵਾਲੇ ਹਾਲਾਤ ਉਹਦੇ ਜਿਹੜੇ ਜੀ ਉਹ ਬਣੇ ਹੋਏ ਆ। ਉਹ ਕਈ ਵਜ੍ਹਾ ਨੇ ਉਹਦੀਆਂ ਜਿਹੜੀਆਂ ਜੀ ਕੇਂਦਰ ਦੀ ਸਰਕਾਰ ਦੇ ਗਲਤ ਫੈਸਲੇ ਉਹ ਮਾਰੂ ਸਿੱਧ ਹੋ ਰਹੇ ਆ। ਅਜੇ ਤੱਕ ਵੀ ਸਰਕਾਰ ਜਿਹੜੀ ਜੀ ਇਸ ਮਾਮਲੇ ਦੇ ਵਿੱਚ ਕੋਈ ਦਖਲ ਨਹੀਂ ਜਿਹੜਾ ਉਹ ਦੇ ਰਹੀ। ਕਾਰੋਬਾਰੀ ਇਹ ਕਹਿੰਦੇ ਆ ਕਿ S&P ਰੇਟਿੰਗ ਏਜੰਸੀ ਦੇ ਵੱਲੋਂ ਭਾਰਤ ਦੀ ਜਿਹੜੀ ਗਰੋਥ ਹੈ ਉਹਦੀ ਘਟਣ ਦੀ ਪੇਸ਼ੀਨ ਗੋਈ। ਸੁਪਰੀਮ ਕੋਰਟ ਦੇ ਵੱਲੋਂ ਟੈਲੀਕਾਮ ਕੰਪਨੀਆਂ ਨੂੰ AGR ਮੁੱਦੇ ਦੇ ਉੱਤੇ ਰਾਹਤ ਦੇਣ ਤੋਂ ਨਾ ਕੀਤੇ ਜਾਣ ਕਰਕੇ ਸ਼ੇਅਰ ਬਾਜ਼ਾਰ ਮੁੱਦੇ ਮੂੰਹ ਜਿਹੜਾ ਜੀ ਉਹ ਡਿੱਗਿਆ। ਸ਼ੇਅਰ ਬਾਜ਼ਾਰ 1709.58 ਜਿਹੜੇ ਅੰਕ ਨੇ ਉਹਦੇ ਗਿਰਾਵਟ ਦੇ ਨਾਲ 29,000 ਤੋਂ ਹੇਠਾਂ ਆ ਕੇ ਬੰਦ ਜਿਹੜਾ ਜੀ ਉਹ ਹੋਇਆ। ਨਿਫਟੀ ਜਿਹੜਾ ਜੀ ਉਹ 498.25 ਅੰਕ ਜਿਹੜਾ ਜੀ ਉਹ ਡਿੱਗ ਪਿਆ। ਔਰ ONGC ਤੇ ITC ਨੂੰ ਛੱਡ ਕੇ ਸੈਂਸੈਕਸ ਦੇ ਸਾਰੇ ਸ਼ੇਅਰ ਲਾਲ ਨਿਸ਼ਾਨ ਦੇ ਵਿੱਚ ਬੰਦ ਹੋਏ। ਪਹਿਲਾਂ ਅਜਿਹਾ ਨਹੀਂ ਸੀ ਜਿਹੜਾ ਜੀ ਉਹ ਹੁੰਦਾ। ਇੰਡਸ ਬੈਂਕ ਨੂੰ 23.90% ਦਾ ਨੁਕਸਾਨ ਜਿਹੜਾ ਜੀ ਉਹ ਝੱਲਣਾ ਪਿਆ। ਪਾਵਰ ਗ੍ਰਿਡ, ਕੋਟਕ ਬੈਂਕ, ਬਜਾਜ ਫਾਈਨੈਂਸ, HDFC, NTPC ਇਹ ਸਾਰੇ ਦੇ ਸਾਰੇ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਡਿੱਗੇ ਤੇ ਲੋਕਾਂ ਦਾ ਲੱਖਾਂ ਕਰੋੜਾਂ ਰੁਪਈਆ ਜਿਹੜਾ ਸੀ ਉਹ ਡੇ ਬਾਈ ਡੇ ਇਹਦੇ ਵਿੱਚ ਡੁੱਬਦਾ ਤੁਰਿਆ ਜਾ ਰਿਹਾ। ਕਿਉਂਕਿ ਸ਼ੇਅਰ ਬਾਜ਼ਾਰ ਦੀ ਜਾਣਕਾਰੀ ਰੱਖਣ ਵਾਲੇ ਜਾਂ ਇਹਦੇ ਵਿੱਚ ਇੰਟਰਸਟ ਲੈਣ ਵਾਲੇ, ਇਹਦੇ ਵਿੱਚ ਜਿਹੜਾ ਇਨਵੈਸਟ ਕਰਨ ਵਾਲੇ, ਉਹ ਜਦੋਂ ਇਹ ਸ਼ੇਅਰ ਬਾਜ਼ਾਰ ਡਿੱਗਦਾ ਸੀਗਾ ਤੇ ਉਹ ਇਹ ਸੋਚਦੇ ਸੀ ਵੀ ਚਲੋ ਅੱਜ ਨਹੀਂ ਭਲਕੇ ਜਿਹੜਾ ਜੀ ਇਹ ਠੀਕ ਹੋ ਜਾਣਾ। ਤੇ ਇੱਥੇ ਹਾਲਾਤ ਜਿਹੜੇ ਜੀ ਸ਼ੇਅਰ ਬਾਜ਼ਾਰ ਦੇ ਇਹ ਬਣੇ ਹੋਏ ਆ ਵੀ ਅੱਜ ਜਿੰਨਾ ਕੁ ਹੈਗਾ ਅਗਲੇ ਦਿਨ ਉਹ ਉਦੋਂ ਵੀ ਥਾਂ ਜਿਹੜਾ ਜੀ ਉਹ ਚਲੇ ਜਾਂਦਾ। ਜਿਹੜੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਵਿਸ਼ਵ ਦੇ ਵਿੱਚ ਜਿਹੜੀ ਮੰਦੀ ਆ ਉਹਦਾ ਦੌਰ ਸ਼ੁਰੂ ਹੋ ਗਿਆ ਔਰ ਇਹਦਾ ਅਸਰ ਜਿਹੜਾ ਜੀ ਉਹ ਓਵਰਆਲ ਸਾਰੇ ਮੁਲਕਾਂ ਦੀ ਇਕੋਨਮੀ ਦੇ ਉੱਤੇ ਵੱਡਾ ਪੈਣ ਦੇ ਅਸਾਰ ਨੇ ਜੀ। ਜੀ ਜੀ, ਬਹੁਤ ਬੁਰੀ ਤਰ੍ਹਾਂ ਸਾਰੀ ਦੁਨੀਆ ਦੇ ਅੱਗੇ ਨਿਰਭਇਆ ਕਾਂਡ ਵਾਲੇ ਦੋਸ਼ੀਆਂ ਦੀ ਜੇ ਗੱਲ ਕਰੀਏ ਤੇ ਉਹਨਾਂ ਦਾ ਆਖਰੀ ਦਿਨ ਆ, ਜੇ ਕੋਈ ਹੋਰ ਅੜਚਣ ਨਾ ਪਾਈ ਗਈ। ਬਿਲਕੁਲ ਜੀ, ਇਹ ਜਿਹੜੇ 4 ਵਿਅਕਤੀ ਨੇ ਅਕਸ਼ੇ ਸਿੰਘ, ਪਵਨ ਗੁਪਤਾ, ਮੁਕੇਸ਼ ਸਿੰਘ, ਵਿਨੇ ਸ਼ਰਮਾ ਜਿਹੜੇ ਜੀ, ਔਰ ਇਹਨਾਂ ਦੀ ਅੱਜ ਇੱਥੋਂ 19 ਤਰੀਕ ਹੋ ਗਈ ਹੋਈ ਆ। ਕੱਲ ਨੂੰ 20 ਤਰੀਕ ਨੂੰ ਜਿਹੜਾ
ਸਵੇਰੇ 5:30 ਵਜੇ ਇਹਨਾਂ ਨੂੰ ਜਿਹੜੀ ਉਹ ਫਾਂਸੀ ਦਿੱਤੀ ਜਾਣੀ ਆ। ਜਿਹੜਾ ਇੱਥੇ ਤਿਹਾੜ ਜੇਲ੍ਹ ਦੇ ਵਿੱਚ ਡਮੀ ਨੂੰ ਫਾਂਸੀ ਜਿਹੜੀ ਉਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਇੱਕ ਪ੍ਰਕਿਰਿਆ ਹੈ ਜਿਹਦੇ ਵਿੱਚੋਂ ਲੰਘਣਾ ਹੁੰਦਾ। ਤੋ ਜਿਹੜਾ ਜਲਾਦ ਹੈ ਉਹਨੇ ਉੱਥੇ ਕੱਲ ਇਹਦੀ ਡੰਮੀ ਜਿਹੜੇ ਨੇ ਉਹਨਾਂ ਨੂੰ ਉਹਨਾਂ ਭਾਰ ਜਿਹੜਾ ਵੀ ਹੁੰਦਾ ਤੋ ਉਹਨੂੰ ਪਾ ਕੇ ਫਾਂਸੀ ਜਿਹੜੀ ਉਹ ਦੇਣ ਦੇ ਵਾਸਤੇ ਉਹਨੇ ਰਿਹਰਸਲ ਉੱਥੇ ਕੀਤੀ ਆ। ਇਹਨਾਂ ਦੇ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ ਇਸ ਫਾਂਸੀ ਨੂੰ ਟਾਲਣ ਦੇ ਵਾਸਤੇ। ਸਮੇਂ ਸਮੇਂ ਤੇ ਉਹਦੀ ਸਾਰੀ ਡਿਟੇਲ ਜਿਹੜੀ ਜੋ ਆਪਾਂ ਦੱਸਦੇ ਰਹੇ ਹਾਂ। ਹੁਣ ਫਾਂਸੀ ਤੋਂ 2 ਦਿਨ ਪਹਿਲਾਂ ਇਹਦੇ ਵਿੱਚੋਂ ਇੱਕ ਅਕਸ਼ੇ ਆ, ਉਹਦੀ ਪਤਨੀ ਜਿਹੜੀ ਪੁਨੀਤਾ, ਉਹਨੇ ਬਿਹਾਰ ਦੀ ਔਰੰਗਾਬਾਦ ਡਿਸਟ੍ਰਿਕਟ ਦੇ ਵਿੱਚ ਤਲਾਕ ਦੀ ਅਰਜ਼ੀ ਲਾਤੀ। ਦਲੀਲ ਉਹ ਇਹ ਦਿੰਦੀ ਆ ਕਿ ਮੈਂ ਵਿਧਵਾ ਦੇ ਤਰੀਕੇ ਨਾਲ ਨਹੀਂ ਜਿਉਣਾ ਚਾਹੁੰਦੀ, ਇਸ ਕਰਕੇ ਫਾਂਸੀ ਤੋਂ ਪਹਿਲਾਂ ਕਾਨੂੰਨੀ ਤੌਰ ਦੇ ਉੱਤੇ ਮੇਰਾ ਤਲਾਕ ਜਿਹੜਾ ਜੀ ਉਹ ਕਰਵਾਇਆ ਜਾਵੇ। ਇਹ ਵੀ ਕਿਹਾ ਜਾ ਰਿਹਾ ਕਿ ਇਹਦਾ ਮਤਲਬ ਜਿਹੜਾ ਜੀ ਜਾਂ ਮਕਸਦ ਇਹ ਹੋ ਸਕਦਾ ਕਿ ਵਕੀਲਾਂ ਨੇ ਪਵਾਈ ਆ ਅਰਜ਼ੀ, ਜਿਹੜੀ ਉਹ ਅਰਜ਼ੀ ਨਹੀਂ ਤਾਂ ਅਦਰਵਾਈਜ਼ ਪਹਿਲਾਂ ਵੀ ਪਾ ਸਕਦੀ ਸੀ, ਤੇ ਵੀ ਸ਼ਾਇਦ ਇਹ ਜਿਹੜੀ ਕਿਉਂਕਿ ਪੈਂਡਿੰਗ ਹੋਊਗਾ ਮਾਮਲਾ, ਇਸ ਕਰਕੇ ਇਹਦੇ ਨਾਲ ਫਾਂਸੀ ਜਿਹੜੀ ਆ ਜੀ ਉਹ ਟਲ ਸਕਦੀ ਆ। ਪਰ ਜਿਹੜੇ ਐਕਸਪਰਟ ਨੇ ਉਹ ਇਹ ਗੱਲ ਕਹਿੰਦੇ ਆ ਕਿ ਤਲਾਕ ਸਿਵਲ ਮਾਮਲਿਆਂ ਦੇ ਵਿੱਚ ਆਉਂਦਾ ਤੇ ਫਾਂਸੀ ਕ੍ਰਿਮੀਨਲ ਮਾਮਲਿਆਂ ਦੇ ਵਿੱਚ, ਔਰ ਕ੍ਰਿਮੀਨਲ ਮਾਮਲਿਆਂ ਦੇ ਵਿੱਚ ਸਿਵਲ ਮਾਮਲੇ ਜਿਹੜੇ ਆ ਜੀ ਉਹ ਅਸਰ ਨਹੀਂ ਜਿਹੜਾ ਜੀ ਉਹ ਪਾਉਂਦੇ। ਉਧਰ ਤਲਾਕ ਦਾ ਮਾਮਲਾ ਪੈਂਡਿੰਗ ਹੋਣ ਦੀ ਵਜ੍ਹਾ ਕਰਕੇ ਜਿਹੜਾ ਜੀ ਇਹ ਡੈਥ ਵਾਰੰਟ ਦੀ ਤਰੀਕ ਅੱਗੇ ਵਧਾਉਣ ਜਾਂ ਰੱਦ ਕਰਨ ਦੀ ਅਪੀਲ ਜਿਹੜੀ ਆ ਜੀ ਕਰ ਸਕਦੇ ਆ। ਇਹਦੇ ਉੱਤੇ ਕੁਝ ਸਵਾਲ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ, ਪਰ ਇਹ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਇਹਨੂੰ ਲੈ ਕੇ ਜਿਹੜੀ ਦੀ ਅਪੀਲ ਕਰਨ ਦਾ ਹੱਕ ਕੋਈ ਜਿਹੜਾ ਜੀ ਉਹ ਨਹੀਂ ਹੋਊਗਾ। ਔਰ 14 ਦਿਨ ਦਾ ਜਿਹੜਾ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਉਹ ਇਹ ਕਹਿੰਦੀ ਹੈ ਕਿ ਡੈਥ ਵਾਰੰਟ ਤੋਂ ਫਾਂਸੀ ਦੀ ਤਰੀਕ ਤੱਕ 14 ਦਿਨ ਦਾ ਇਹਦੇ ਵਿੱਚ ਜਿਹੜਾ ਦੀ ਉਹ ਹੋਣਾ ਚਾਹੀਦਾ ਅੰਤਰ, ਉਹ ਪੂਰਾ ਹੋ ਗਿਆ। ਔਰ ਇਹਨਾਂ ਦਾ ਡੈਥ ਵਾਰੰਟ ਜਿਹੜਾ 5 ਮਾਰਚ ਨੂੰ ਜਾਰੀ ਹੋਇਆ ਸੀਗਾ। ਕਾਨੂੰਨੀ ਰਾਹ ਬਹੁਤੇ ਜਿਹੜੇ ਦੀ ਉਹ ਖਤਮ ਹੋ ਗਿਆ। ਜਿਹੜੀ ਕੋਈ ਪਟੀਸ਼ਨ ਹੈ ਉਹਦੇ ਨਾਲ ਇਹ ਫਾਂਸੀ ਰੁਕਣ ਦੇ ਆਸਾਰ ਜਿਹੜੇ ਦੀ ਉਹ ਬਹੁਤ ਘੱਟ ਨੇ। ਤੇ ਕੱਲ ਨੂੰ ਜਿਹੜੀ ਆ ਜੀ ਇਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ 4 ਨੂੰ ਫਾਂਸੀ ਦਿੱਤੀ ਜਾ ਸਕਦੀ ਆ। ਅੱਜ ਇਹਨਾਂ ਦੇ ਪਰਿਵਾਰਾਂ ਦੇ ਨਾਲ ਇਹਨਾਂ ਦੀ ਆਖਰੀ ਮੁਲਾਕਾਤ ਜਿਹੜੀ ਉਹ ਹੋ ਸਕਦੀ ਹੈ। ਦੇਖ ਲਓ ਜੀ ਕਿੰਨਾ ਸਿਰ ਲਾਤਾ। ਤਾਂ ਅੱਗੇ ਗੱਲ ਕਰਦੇ ਹਾਂ, ਮੱਧ ਪ੍ਰਦੇਸ਼ ਦਾ ਪੋਲੀਟੀਕਲ ਡਰਾਮਾ ਕਿੱਥੇ ਤੱਕ ਪਹੁੰਚਿਆ? ਦੇਖੋ ਇਹ ਡਰਾਮਾ ਜਿਹੜਾ ਜੀ ਚੱਲ ਰਿਹਾ ਜੀ, ਇਹਦਾ ਕੋਈ ਨਾ ਕੋਈ ਨਵਾਂ ਐਪੀਸੋਡ ਜਿਹੜਾ ਉਹ ਸਾਹਮਣੇ ਆਈ ਜਾਂਦਾ। ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਸੁਣਵਾਈ ਦੇ ਵਿੱਚ ਹੈ ਜੀ। ਅੱਜ ਫਿਰ ਇਹਦੇ ਉੱਤੇ ਸੁਣਵਾਈ ਜਿਹੜੀ ਉਹ ਜਾਰੀ ਰਹੂਗੀ। ਮੱਧ ਪ੍ਰਦੇਸ਼ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੇ ਵੱਲੋਂ ਕਾਂਗਰਸ ਦੇ ਬਾਗੀ ਵਿਧਾਇਕਾਂ ਨੂੰ ਜੱਜਾਂ ਦੇ ਚੈਂਬਰ 'ਚ ਪੇਸ਼ ਕਰਨ ਦੀ ਤਜਵੀਜ਼ ਨੂੰ ਜਿਹੜਾ ਸੀਗਾ ਜੀ ਉਹ ਨਕਾਰਦਿਆਂ ਹੋਇਆ ਟਿੱਪਣੀ ਕੀਤੀ ਕਿ ਵਿਧਾਨ ਸਭਾ 'ਚ ਜਾਣਾ ਜਾਂ ਨਹੀਂ ਜਾਣਾ ਇਹ ਉਹਨਾਂ ਵਿਧਾਇਕਾਂ ਦੇ ਉੱਤੇ ਨਿਰਭਰ ਹੈ, ਪਰ ਉਹਨਾਂ ਨੂੰ ਬੰਦੀ ਬਣਾ ਕੇ ਨਹੀਂ ਰੱਖਿਆ ਜਾ ਸਕਦਾ। ਜਸਟਿਸ DY ਚੰਦਰਚੂੜ ਤੇ ਹੇਮੰਤ ਗੁਪਤਾ ਤੇ ਆਧਾਰਿਤ ਜਿਹੜਾ ਬੈਂਚ ਹੈ ਉਹਨੇ ਇਹ ਗੱਲ ਕਹੀ ਕਿ ਵਿਧਾਨ ਸਭਾ ਦੇ ਰਾਹ ਦੇ ਵਿੱਚ ਨਹੀਂ ਆਊਗੀ ਕਿ ਕਿਹਦੇ ਕੋਲੇ ਸਦਨ ਦਾ ਵਿਸ਼ਵਾਸ ਹੈ, ਪਰ ਉਹਨੇ ਇਹ ਜ਼ਰੂਰ ਯਕੀਨੀ ਬਣਾਉਣਾ ਕਿ 16 ਬਾਗੀ ਵਿਧਾਇਕ ਆਪਣੇ ਹੱਕ ਦੀ ਵਰਤੋਂ ਜਿਹੜਾ ਜੀ ਉਹ ਕਰ ਸਕਣ। ਜਿਹੜੇ ਸੀਨੀਅਰ ਵਕੀਲ ਨੇ ਮੁਕੁਲ ਰੋਹਤਗੀ ਤੇ ਬਾਗੀ ਵਿਧਾਇਕਾਂ ਦੇ ਵਕੀਲ ਮਨਿੰਦਰ ਸਿੰਘ ਨੇ ਜਦੋਂ ਇਹ ਕਿਹਾ ਕਿ ਉਹ ਬੈਂਗਲੁਰੂ 'ਚ ਆਪਣੀ ਮਰਜ਼ੀ ਦੇ ਨਾਲ ਗਏ ਨੇ, ਤਾਂ ਬੈਂਚ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ, ਸਾਡੀ ਕੋਸ਼ਿਸ਼ ਖਦਸ਼ਿਆਂ ਨੂੰ ਦੂਰ ਕਰਨ ਦੀ ਹੈ। ਔਰ ਸੁਣਵਾਈ ਦੇ ਅਖੀਰ ਵਿੱਚ ਬੈਂਚ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨੂੰ ਕਿਹਾ ਕਿ ਜੇਕਰ ਕੱਲ ਵਿਧਾਇਕ ਜਿਹੜੇ ਉਹਨਾਂ ਦੇ ਮੂਹਰੇ ਜਿਹੜਾ ਉਹ ਪੇਸ਼ ਹੋ ਜਾਂਦੇ ਆ ਤਾਂ ਕੀ ਇਹਦੇ ਬਾਰੇ ਉਹ ਕੋਈ ਫੈਸਲਾ ਜਿਹੜਾ ਜੀ ਉਹ ਲੈਣਗੇ। ਤਾਂ ਸਪੀਕਰ ਦੇ ਵੱਲੋਂ ਪੇਸ਼ ਹੋਏ ਜਿਹੜੇ ਵਕੀਲ ਸੀ ਉਹਨੇ ਕਿਹਾ ਕਿ ਉਹ ਸਪੀਕਰ ਦੇ ਇਖਤਿਆਰ ਦੇ ਵਿੱਚ ਕਟੌਤੀ ਨਹੀਂ ਚਾਹੁੰਦਾ ਔਰ ਇਹਦੇ ਕਰਕੇ ਕੱਲ ਨੂੰ ਜਾਣਕਾਰੀ ਭਾਵ ਕਿ ਅੱਜ ਜਿਹੜੀ ਜੀ ਉਹ ਜਾਣਕਾਰੀ ਦੇਊਗਾ। 16 ਬਾਗੀ ਵਿਧਾਇਕਾਂ ਦੇ ਵੱਲੋਂ ਪੇਸ਼ ਹੋਏ ਜਿਹੜੇ ਵਕੀਲ ਸੀ ਉਹਨੇ ਇਹ ਕਿਹਾ ਕਿ ਉਹ ਸਪੀਕਰ ਅੱਗੇ ਪੇਸ਼ ਨਹੀਂ ਹੋਣਾ ਚਾਹੁੰਦੇ। ਇਹ ਉਹਨੇ ਕਿਹਾ ਕਿ ਸਾਡੀ ਸੁਰੱਖਿਆ ਦਾ ਸਵਾਲ ਹੈ। ਇੱਥੋਂ ਜਿਹੜਾ ਨਾ ਜੀ ਇਹਦੇ ਵਿੱਚ ਇੱਕ ਸ਼ੱਕ ਜਿਹੜਾ ਉਹ ਪੈਦਾ ਹੁੰਦਾ ਹੈ ਕਿ ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਰੱਖਿਆ ਗਿਆ, ਕਿਉਂਕਿ ਪੇਸ਼ ਤਾਂ ਉਹਨਾਂ ਨੇ ਸਪੀਕਰ ਦੇ ਮੂਹਰੇ ਹੋਣਾ। ਉਹ ਕਹੀ ਜਾਂਦੇ ਕਿ ਉਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕਰ ਦਿਓ ਕਿ ਉੱਥੇ ਜਿਹੜਾ ਲਿਆਂਦੇ ਜਾ ਸਕਦੇ। ਸਪੀਕਰ ਦੇ ਮੂਹਰੇ ਉਹ ਪੇਸ਼ ਕਿਉਂ ਨਹੀਂ ਹੋਣਾ ਜਿਹੜਾ ਚਾਹੁੰਦੇ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਵੱਡਾ ਸਵਾਲ ਹੈ। ਉਧਰ ਭਾਜਪਾ ਨੇ ਚੋਣ ਕਮਿਸ਼ਨ ਦੇ ਕੋਲੇ ਇੱਕ ਸ਼ਿਕਾਇਤ ਕੀਤੀ ਆ ਕਿ ਕਾਂਗਰਸ ਦੇ ਜਿਹੜੇ ਰਾਜ ਸਭਾ ਉਮੀਦਵਾਰ ਨੇ ਦਿਗਵਿਜੇ, ਉਹਦੇ ਵੱਲੋਂ ਬਾਗੀ ਵਿਧਾਇਕਾਂ ਦੇ ਉੱਤੇ ਵੋਟ ਪਾਉਣ ਲਈ ਦਬਾਅ ਜਿਹੜਾ ਜੀ ਉਹ ਪਾਇਆ ਜਾ ਰਿਹਾ।
ਔਰ ਇਹ ਵੀ ਕਿਹਾ ਕਿ ਉਹ ਗਲਤ ਤਰੀਕੇ ਦੇ ਨਾਲ ਇਹਦਾ ਜਿਹੜਾ ਜੀ ਉਹ ਕਰ ਰਿਹਾ। ਹੁਣ ਵੇਖਣਾ ਇਹ ਹੋਊਗਾ ਜੀ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਚੋਣ ਕਮਿਸ਼ਨ ਕੀ ਰੁਖ ਅਖਤਿਆਰ ਕਰਦਾ। ਮੱਧ ਪ੍ਰਦੇਸ਼ ਦੇ ਵਿੱਚ ਜਿਹੋ ਜਿਹੇ ਹਾਲਾਤ ਜਿਹੜੇ ਵੀ ਉਹ ਬਣੇ ਹੋਏ ਆ, ਕਾਂਗਰਸ ਨੂੰ ਇਹ ਆ ਕਿ ਕਿਸੇ ਤਰੀਕੇ ਨਾਲ ਉੱਥੇ ਸਰਕਾਰ ਬਚਾਈ ਜਾਵੇ, ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਹੈ ਜੇ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਜਿਹੜੀ ਉਹ ਢਹਿ ਜਾਂਦੀ ਆ ਤੇ ਉਹਦਾ ਖੋਰਾ ਹਿੰਦੀ ਬੈਲਟ ਦੇ ਵਿੱਚ ਜਿਹੜਾ ਜੀ ਉਹ ਲੱਗਣਾ ਸਟਾਰਟ ਹੋ ਜਾਊਗਾ। ਹਿੰਦੀ ਬੈਲਟ ਜਿਹੜੀ ਜੀ ਉਹ ਜਿੱਤ ਕੇ ਕਾਂਗਰਸ ਨੇ ਇੱਕ ਥੋੜੀ ਜਿਹੀ ਆਸ ਆਪਣੇ ਆਪ ਦੇ ਵਿੱਚ ਪੈਦਾ ਕੀਤੀ ਸੀ ਕਿ ਉਹ ਗਾਂਹ ਤੁਰ ਸਕਦੀ ਆ, ਨਹੀਂ ਤਾਂ ਉਹਦੇ ਵੱਲ ਹੀ ਬਹੁਤੀਆਂ ਨਿਗਾਹਾਂ ਨੇ ਜੀ ਵੀ ਅਗਲੇ ਸੂਬਿਆਂ ਦੇ ਵਿੱਚ ਵੀ ਬਗਾਵਤ ਹੋ ਸਕਦੀ ਹੈ। ਉਧਰ ਭਾਰਤੀ ਜਨਤਾ ਪਾਰਟੀ ਇਹ ਸੋਚਦੀ ਆ ਕਿ ਏਦਾਂ ਨਹੀਂ ਤੇ ਫਿਰ ਏਦਾਂ ਹੀ ਸਹੀ, ਮਤਲਬ ਕਿ ਜੇ ਓਦਾਂ ਨਹੀਂ ਬਣ ਸਕੀ ਸਰਕਾਰ ਤੇ ਇਉਂ ਡਰਾ ਧਮਕਾ ਕੇ ਜਿਹੜੀ ਉਹ ਸਰਕਾਰ ਬਣਾਈ ਜਾ ਸਕਦੀ ਆ। ਅੱਡੀ ਚੋਟੀ ਦਾ ਜ਼ੋਰ ਦੋਨਾਂ ਦਾ ਲੱਗਿਆ ਹੈ। ਬਿਲਕੁਲ ਜੀ, ਇੱਦਾਂ ਹੀ ਮਸ਼ਹੂਰ ਆ ਜੋ ਕਿਸੇ ਜਦ ਦੇ ਪਾਵਰ 'ਚ ਆਏ ਇਹ ਕੁਝ ਕਰ ਰਹੇ। ਤਾਂ ਅੱਗੇ ਗੱਲ ਕਰਦੇ ਹਾਂ ਕੈਪਟਨ ਦੀ ਤੇ ਹਰਸਿਮਰਤ ਕੌਰ ਬਾਦਲ ਦੀ। ਦੋਹਾਂ ਸਰਕਾਰਾਂ ਨੇ ਕੀਤਾ ਕੁਝ ਨਹੀਂ, ਪਰ ਮਿਹਣ ਕਮਣੀ ਹੋ ਰਹੇ ਆ। ਬਿਲਕੁਲ ਜੀ, ਸਵਾਏ ਮਿਹਣਿਆਂ ਤੋਂ ਵੈਸੇ ਹੈ ਨਹੀਂ ਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕੋਈ ਮੌਕਾ ਨਹੀਂ ਜਾਣ ਦੇਣਾ ਚਾਹੁੰਦੇ ਜਿਹਦੇ ਵਿੱਚ ਉਹ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਬਾਦਲ ਦਲ ਹੈ ਜੀ, ਕਿਉਂਕਿ ਉਹਨਾਂ ਨੂੰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਉਂਦਾ ਜਿਹੜਾ ਜੀ ਉਹ ਰੱਖਣਾ ਚਾਹੁੰਦੇ ਆ। ਇਹ ਐਕਚੁਅਲੀ ਸਿਆਸੀ ਕਲਾਬਾਜ਼ੀਆਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਖੇਡੀਆਂ ਜਾ ਰਹੀਆਂ ਨੇ। ਅਕਾਲੀ ਦਲ ਦੀ ਸੰਸਦ ਮੈਂਬਰ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਜਿਹੜੀ ਹਰਸਿਮਰਤ ਕੌਰ ਬਾਦਲ ਨੇ ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ ਦੇ ਵਿੱਚ ਜਿਹੜਾ ਮੈਗਾ ਫੂਡ ਪਾਰਕ ਹੈ ਇਹਦੇ ਸੰਬੰਧੀ ਮੁੱਖ ਮੰਤਰੀ ਦੇ ਉੱਤੇ ਸੰਜੀਦਾ ਨਾ ਹੋਣ ਦੇ ਦੋਸ਼ ਜਿਹੜੇ ਜੀ ਉਹ ਲਾਏ ਆ। ਇਹ ਵੀ ਕਿਹਾ ਕਿ ਜੇ ਮੁੱਖ ਮੰਤਰੀ ਇਸ ਫੂਡ ਪਾਰਕ ਨੂੰ ਮੁਕੰਮਲ ਕਰਨ ਦੇ ਵਿੱਚ ਦਿਲਚਸਪੀ ਨਹੀਂ ਵਿਖਾਉਂਦੇ ਤਾਂ ਦਿੱਤੀ ਜਾਣ ਵਾਲੀ ਸਬਸਿਡੀ ਦੀ ਤੀਜੀ ਤੇ ਚੌਥੀ ਕਿਸ਼ਤ ਜਾਰੀ ਨਹੀਂ ਕੀਤੀ ਜਾਊਗੀ। ਕੇਂਦਰੀ ਮੰਤਰੀ ਨੇ ਵੀ ਦੋਸ਼ ਲਾਤਾ ਕਿ ਪੰਜਾਬ ਸਰਕਾਰ ਦੇ ਵੱਲੋਂ ਵਿਖਾਈ ਸੁਸਤੀ ਨੇ ਇਸ ਪ੍ਰੋਜੈਕਟ ਨੂੰ 2 ਸਾਲ ਲਈ ਪਛਾੜਤਾ। ਕਿਸਾਨਾਂ ਤੇ ਨੌਜਵਾਨਾਂ ਨੂੰ ਇਹਦਾ ਲਾਭ ਨਹੀਂ ਜਿਹੜਾ ਜੀ ਉਹ ਮਿਲ ਰਿਹਾ। ਮੁੱਖ ਮੰਤਰੀ ਨੂੰ ਲਿਖੀ ਚਿੱਠੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਇਹ ਕਿਹਾ ਕਿ ਪ੍ਰੋਜੈਕਟ ਦੇ ਵਾਸਤੇ ਰੱਖੀ 50 ਕਰੋੜ ਰੁਪਈਏ ਦੀ ਜਿਹੜੀ ਰਕਮ ਹੈ ਉਹਦੇ ਚੋਂ 35 ਕਰੋੜ ਰੁਪਈਏ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਨੂੰ ਜਾਰੀ ਕੀਤੇ ਜਾ ਚੁੱਕੇ ਆ। ਔਰ ਇਹ ਮੈਗਾ ਫੂਡ ਮਾਰਕ ਜਿਹੜਾ ਜੀ ਇਹ 2018 ਦੇ ਵਿੱਚ ਜਿਹੜਾ ਉਹ ਪੂਰਾ ਜਿਹੜਾ ਹੋਣਾ ਸੀਗਾ। ਪਰ ਇਹ ਕਿਹਾ ਕਿ ਕਾਂਗਰਸ ਦੀ ਜਿਹੜੀ ਮਾੜੀ ਯੋਜਨਾਬੰਦੀ ਆ ਉਹਦੇ ਕਰਕੇ ਇਹ ਪ੍ਰੋਜੈਕਟ ਦੇ ਵਿੱਚ ਬਾਰ-ਬਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਔਰ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਪ੍ਰੋਜੈਕਟ ਦੀ ਚੌਥੀ ਤੇ ਆਖਰੀ ਕਿਸ਼ਤ ਜਾਰੀ ਕਰਨ ਲਈ ਕੀਤੀ ਜਿਹੜੀ ਬੇਨਤੀ ਆ ਉਹਦਾ ਜਵਾਬ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਹੋਰਾਂ ਨੂੰ ਪ੍ਰੋਜੈਕਟ ਦੀ ਮੌਜੂਦਾ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਗੀ ਔਰ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਉਲਟ ਇਸ ਪਾਰਕ ਦੇ ਸਿਰਫ 4 ਯੂਨਿਟ ਜਿਹੜੇ ਜੀ ਉਹ ਚਾਲੂ ਅਜੇ ਤੱਕ ਜਿਹੜੇ ਜੀ ਉਹ ਹੋ ਸਕੇ ਆ। ਔਰ ਇਹ ਵੀ ਕਿਹਾ ਜਾ ਰਿਹਾ ਕਿ ਕੋਲਡ ਸਟੋਰੇਜ ਦੀ ਪਰਖ ਕੀਤੀ ਜਾ ਰਹੀ ਹੈ, ਇਹਨੂੰ ਅਪ੍ਰੈਲ ਦੇ ਅਖੀਰ ਤੱਕ ਜਿਹੜਾ ਜੀ ਉਹ ਚਾਲੂ ਕੀਤਾ ਜਾਊਗਾ। ਮੁੱਖ ਮੰਤਰੀ ਨੂੰ ਲਿਖੀ ਇਸ ਚਿੱਠੀ ਦੇ ਬਾਰੇ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਉਹ ਇਹ ਕਹਿੰਦੇ ਆ ਕਿ ਅਸੀਂ ਤਾਂ ਕਿਸੇ ਤਰ੍ਹਾਂ ਦੀ ਕੋਈ ਡਿਲੇ ਜਿਹੜੀ ਦੀ ਇਹਦੇ ਵਿੱਚ ਕੀਤੀ ਹੋਈ ਨਹੀਂ। ਇਹ ਵੀ ਕਿਹਾ ਜਾ ਰਿਹਾ ਕਿ ਜਾਣ ਬੁੱਝ ਕੇ ਜਿਹੜੀ ਕੇਂਦਰੀ ਮੰਤਰੀ ਨੇ ਉਹਨਾਂ ਦੇ ਵੱਲੋਂ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ ਤਾਂ ਕਿ ਇਹ ਪ੍ਰੋਜੈਕਟ ਜਿਹੜਾ ਜੀ ਉਹ ਸਿਰੇ ਨਾ ਚੜੇ। ਔਰ ਉਹ ਵੀ ਕਹਿ ਰਿਹਾ ਕਿ ਇਸ ਕਰਕੇ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਜੀ ਉਹ ਕਾਂਗਰਸ ਦੀ ਸਰਕਾਰ ਹੈ। ਪੰਜਾਬ ਦਾ ਬੇੜਾ ਗਰਕ ਜਿਹੜਾ ਜੀ ਉਹ ਕਿਵੇਂ ਹੋਇਆ ਤੇ ਉਹਦੇ ਬਾਰੇ ਜੇ ਬਹੁਤਾ ਡਿਟੇਲ ਦੇ ਵਿੱਚ ਨਾ ਜਾਈਏ ਤੇ ਆਹੀ ਜਿਹੜੀਆਂ ਜੀ ਉਹ ਚੀਜ਼ਾਂ ਨੇ ਕਿ ਕਿਹਦੀ ਸੂਬੇ ਦੇ ਵਿੱਚ ਸਰਕਾਰ ਹੈ, ਕਿਹਦੀ ਕੇਂਦਰ ਦੇ ਵਿੱਚ ਸਰਕਾਰ ਹੈ, ਆਪਸ ਦੇ ਵਿੱਚ ਮਿਲ ਮਿਲਾ ਕੇ ਸੱਤਿਆਨਾਸ਼ ਜਿਹੜਾ ਜੀ ਉਹ ਇਹਨਾਂ ਨੇ ਸੂਬੇ ਦਾ ਪਹਿਲਾਂ ਵੀ ਕੀਤਾ ਤੇ ਅੱਗੋਂ ਵੀ ਕੋਈ ਕਸਰ ਨਹੀਂ ਜਿਹੜਾ ਜੀ ਉਹ ਛੱਡ ਰਹੇ ਕਿ ਕਿਸੇ ਤਰੀਕੇ ਦੇ ਨਾਲ ਕੋਈ ਮਾੜਾ ਮੋਟਾ ਪ੍ਰੋਜੈਕਟ ਇੱਥੇ ਆ ਨਾ ਜਾਵੇ। ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜੇ ਮੰਤਰੀ ਨੇ ਉਹਨਾਂ ਨੂੰ ਇਹ ਆ ਕਿ ਇਹ ਕਾਂਗਰਸ ਦੇ ਰਾਜ ਦੇ ਸਮੇਂ ਪ੍ਰੋਜੈਕਟ ਨਹੀਂ ਹੋਣਾ ਚਾਹੀਦਾ ਤੇ ਕਾਂਗਰਸ ਨੂੰ ਜਿਹੜਾ ਦੀ ਇਹ ਆ ਕਿ ਅਸੀਂ ਕੇਂਦਰ ਦੇ ਵਿੱਚ ਜਾ ਕੇ ਕਿਉਂ ਆਖੀਏ ਕਿ ਸਾਨੂੰ ਕੋਈ ਪ੍ਰੋਜੈਕਟ ਦਿਓ। ਜੀ ਜੀ, ਦੇਖੋ ਲੋਕਾਂ ਦਾ ਸੱਤਿਆਨਾਸ਼ ਕਰੀ ਜਾਂਦੇ। ਤੇ ਅੱਗੇ ਗੱਲ ਕਰਦੇ ਹਾਂ ਰੰਜਨ ਗਗੋਈ ਦੀ। ਉਸ ਦੀ ਰਾਜ ਸਭਾ ਦੇ ਵਿੱਚ ਜਿਹੜੀ ਮੈਂਬਰੀ ਆ ਉਸ ਨੂੰ ਲੈ ਕੇ ਜਿਹੜਾ ਕੇਸ ਆ ਉਹ ਮਾਮਲਾ ਚਲਾ ਗਿਆ ਸੁਪਰੀਮ ਕੋਰਟ ਦੇ ਵਿੱਚ। ਐਕਚੁਅਲੀ ਜੀ ਇਹ ਜਿਹੜਾ ਮਾਮਲਾ ਹੈ ਜੀ ਇਸ ਵੇਲੇ ਪੂਰਾ ਭਖਿਆ ਹੋਇਆ ਇੱਥੇ ਮੁਲਕ ਦੇ ਵਿੱਚ। ਜਿਹੜੇ ਕਈ ਸਾਬਕਾ ਜਸਟਿਸ ਨੇ ਉਹ ਇੱਕ ਕਿਸਮ ਦੇ ਨਾਲ ਇਹਦੇ ਵਿਰੋਧ ਦੇ ਵਿੱਚ ਆ ਕੇ ਜਿਹੜਾ ਜੀ ਉਹ ਖੜੇ ਹੋ ਗਏ ਕਿ ਜੁਡੀਸ਼ਰੀ ਜਿਹੜੀ ਆ
ਉਹਦੇ ਉੱਤੇ ਸਵਾਲੀਆ ਚਿੰਨ੍ਹ ਵੱਡਾ ਜਿਹੜਾ ਉਹ ਲੱਗ ਰਿਹਾ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਔਰ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤੇ ਜਾਣ ਦੇ ਉੱਤੇ ਰੋਕ ਲਾਉਣ ਵਾਲੀ ਮਨੁੱਖੀ ਅਧਿਕਾਰ ਸੰਸਥਾ ਮਾਨੁਸ਼ੀ ਦੇ ਬਾਨੀ ਨੇ ਮਧੂ ਕਿਸ਼ਵਰ, ਉਹ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਦੀ PIL ਪਾਈ ਆ, ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਉਹ ਦਾਖਲ ਕੀਤੀ ਆ। ਔਰ ਇਹਦੇ ਵਿੱਚ ਕਿਸ਼ਵਰ ਨੇ ਇਹ ਕਿਹਾ ਕਿ ਉਹ ਜਸਟਿਸ ਗੋਗੋਈ ਨੂੰ ਰਾਜ ਸਭਾ ਮੈਂਬਰ ਨਿਯੁਕਤ ਕਰਨ ਤੋਂ ਦੁਖੀ ਆ, ਕਿਉਂਕਿ ਇਸ ਫੈਸਲੇ ਦੇ ਨਾਲ ਨਿਆਂਪਾਲਕਾਂ ਦੀ ਆਜ਼ਾਦੀ ਤੇ ਉਹਦੇ ਭਰੋਸੇਯੋਗਤਾ ਦੇ ਉੱਤੇ ਸਵਾਲ ਜਿਹੜਾ ਜੀ ਉਹ ਖੜਾ ਹੋ ਗਿਆ। ਕਿਸ਼ਵਰ ਨੇ ਇਹਦੇ ਵਿੱਚ ਇਹ ਗੱਲ ਕਹੀ ਆ ਕਿ ਗੋਗੋਈ ਹੋਰਾਂ ਦੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਬਣਨ ਮਗਰੋਂ ਉਹਨਾਂ ਨੇ ਕਈ ਇਤਿਹਾਸਕ ਫੈਸਲੇ ਸੁਣਾਏ, ਜਿਨ੍ਹਾਂ ਦੇ ਵਿੱਚੋਂ ਕੁਝ ਦੇ ਨਾਲ ਅਸ਼ਾਂਤੀ ਫੈਲ ਸਕਦੀ ਸੀ। ਉਹਨਾਂ ਨੇ ਸੁਪਰੀਮ ਕੋਰਟ ਨੂੰ ਇਹ ਰਿਕੁਐਸਟ ਕੀਤੀ ਆ ਕਿ ਉਹ ਗੋਗੋਈ ਨੂੰ ਰਾਜ ਸਭਾ ਮੈਂਬਰ ਬਣਾਉਣ ਦੇ ਜਾਰੀ ਨੋਟੀਫਿਕੇਸ਼ਨ ਦੇ ਉੱਤੇ ਰੋਕ ਲਾਉਣ ਦੇ ਵਾਸਤੇ ਨਿਰਦੇਸ਼ ਦੇਵੇ। ਪਟੀਸ਼ਨ ਦੇ ਵਿੱਚ ਕਿਹਾ ਕਿ ਰਾਸ਼ਟਰਪਤੀ ਦੇ ਵੱਲੋਂ ਗੋਗੋਈ ਦੀ ਸਿਆਸੀ ਨਿਯੁਕਤੀ ਦੇ ਨਾਲ ਉਹਨਾਂ ਦੀ ਅਗਵਾਈ ਦੇ ਹੇਠ ਕੀਤੇ ਗਏ ਫੈਸਲਿਆਂ ਦੀ ਭਰੋਸੇਯੋਗਤਾ ਦੇ ਉੱਤੇ ਸ਼ੰਕੇ ਜਿਹੜੇ ਉਹ ਖੜੇ ਹੋਣਗੇ। ਸੁਪਰੀਮ ਕੋਰਟ ਨੂੰ ਇਹ ਕਿਹਾ ਗਿਆ ਜੀ ਕਿ ਉਹ ਲੋਕਪਾਲ ਤੇ ਲੋਕ ਆਯੁਕਤ ਐਕਟ 2013 ਦੀ ਧਾਰਾ 8 ਦੇ ਤਹਿਤ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਸਾਬਕਾ ਜੱਜਾਂ ਦੇ ਬਾਰੇ ਲਾਈਆਂ ਪਾਬੰਦੀਆਂ ਨੂੰ ਲਾਗੂ ਕਰਵਾਉਣ ਦੇ ਨਿਰਦੇਸ਼ ਜਿਹੜੇ ਜੀ ਉਹ ਜਾਰੀ ਕਰੇ। ਇੱਥੇ ਦੇਖੋ ਪਟੀਸ਼ਨ ਤਾਂ ਦਾਇਰ ਜਿਹੜੀ ਉਹ ਹੋ ਗਈ। ਹੁਣ ਇਹਦੇ ਵਿੱਚ ਜਿਹੜੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੇ ਕੁਝ ਸਾਬਕਾ ਜਸਟਿਸ ਨੇ ਉਹਨਾਂ ਦੀ ਬੜੀ ਤਿੱਖੀ ਪ੍ਰਤੀਕਿਰਿਆ ਜਿਹੜੀ ਜੀ ਇਸ ਮਾਮਲੇ ਦੇ ਉੱਤੇ ਆਈ ਹੈ। ਇੰਨੀ ਕੁ ਤਿੱਖੀ ਕਿ ਇੱਕ ਸਾਬਕਾ ਜਸਟਿਸ ਨੇ ਕਾਟਜੂ ਉਹਨਾਂ ਨੇ ਜਿਹੜਾ ਟਵੀਟ ਕੀਤਾ ਉਹ ਏਅਰ ਦੇ ਉੱਤੇ ਪੜ੍ਹ ਕੇ ਵੀ ਨਹੀਂ ਸੁਣਾਇਆ ਜਾ ਸਕਦਾ ਜੀ। ਜਿੰਨੀਆਂ ਸਖਤ ਟਿੱਪਣੀਆਂ ਉਹਨਾਂ ਨੇ ਇਸ ਆਪਣੇ ਟਵੀਟ ਦੇ ਵਿੱਚ ਜਿਹੜੀਆਂ ਜੀ ਉਹ ਕੀਤੀਆਂ ਨੇ। ਹੁਣ ਜਦੋਂ ਇਹ ਪਟੀਸ਼ਨ ਜਿਹੜੀ ਕਿੱਥੇ ਗਈ ਹੈ ਜੀ ਸੁਪਰੀਮ ਕੋਰਟ ਦੇ ਵਿੱਚ, ਉਸ ਸੁਪਰੀਮ ਕੋਰਟ ਦੇ ਵਿੱਚ ਜਿਹਦੇ ਸਾਬਕਾ ਜਸਟਿਸ ਦੇ ਉੱਤੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਦੀ ਉਹ ਖੜੇ ਹੋ ਰਹੇ ਆ, ਉਸ ਸਾਬਕਾ ਚੀਫ ਜਸਟਿਸ ਦੇ ਉੱਤੇ ਜਿਹੜਾ ਇਹ ਕਹਿੰਦਾ ਸੀਗਾ ਕਿ ਮੇਰੇ ਕੋਲੇ ਤਾਂ ਸਿਰਫ ਇੱਜ਼ਤ ਹੈ, ਪੈਸੇ ਤਾਂ ਮੇਰੇ ਘਰ ਦੇ ਚਪੜਾਸੀ ਕੋਲੇ ਮੇਰੇ ਨਾਲੋਂ ਵੱਧ ਨੇ। ਇਹ ਟਿੱਪਣੀਆਂ ਕਰਨ ਵਾਲੇ ਜਿਹੜੇ ਸੀਗੇ ਜੀ, ਜਦੋਂ ਉਹਨਾਂ ਨੇ ਰਿਟਾਇਰਮੈਂਟ ਤੋਂ 4 ਮਹੀਨਿਆਂ ਬਾਅਦ ਇਹ ਜਿਹੜਾ ਜੀ ਸਾਰਾ ਕੁਝ ਉਹ ਐਕਸੈਪਟ ਕਰ ਲਿਆ ਤੇ ਜਿੱਥੇ ਪਟੀਸ਼ਨ ਗਈ ਹੈ ਤੇ ਰਿਟਾਇਰ ਤਾਂ ਉਹਨਾਂ ਨੇ ਵੀ ਹੋਣਾ ਨੇ ਜੀ। ਤੇ ਅੱਗੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ ਤਾਂ ਉਸਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਕਿਹਾ ਕਿ ਮੈਂ ਧਰਮ ਯੁੱਧ ਲੜ ਰਿਹਾ। ਬਿਲਕੁਲ ਜੀ। ਇੱਕ ਜਿਹੜੇ ਵੀਡੀਓ ਅੱਜ ਕੱਲ੍ਹ ਉਹ ਜਾਰੀ ਕਰ ਰਹੇ ਨੇ, ਸੈਕਿੰਡ ਵੀਡੀਓ ਸੀਗੀ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਹੋਰਾਂ ਦੀ, ਸਾਬਕਾ ਮੰਤਰੀ ਜਿਹੜੇ ਪੰਜਾਬ ਦੇ ਨੇ, ਜਿੱਤੇਗਾ ਪੰਜਾਬ ਉਹਨਾਂ ਨੇ ਜਿਹੜਾ ਜੀ YouTube ਦੇ ਉੱਤੇ ਬਣਾਇਆ ਹੈ ਚੈਨਲ। ਇਹਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਇਹ ਗੱਲ ਕਹੀ ਆ ਕਿ ਹੁਣ ਅੱਤ ਹੋ ਚੁੱਕੀ ਆ ਔਰ ਇਹਦੇ ਖਿਲਾਫ ਇਕਜੁੱਟ ਹੋ ਕੇ ਖੜੇ ਹੋਣ ਦੀ ਲੋੜ ਹੈ। ਇਹ ਵੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਪਣੇ ਹੱਕਾਂ ਦੀ ਲੜਾਈ ਲਈ ਇਕਜੁੱਟ ਲੋਕ ਹੋਣ, ਔਰ ਇਹ ਕਿਹਾ ਕਿ ਹਮੇਸ਼ਾ ਸਰਕਾਰਾਂ ਦੇ ਭ੍ਰਿਸ਼ਟ ਸਿਸਟਮ ਦੇ ਖਿਲਾਫ ਉਹ ਆਵਾਜ਼ ਬੁਲੰਦ ਕਰਦੇ ਰਹੇ ਆ। ਇਹ ਵੀ ਕਿਹਾ ਕਿ ਉਹ ਜਦੋਂ ਤੋਂ ਸਿਆਸਤ ਦੇ ਵਿੱਚ ਆਏ ਆ ਸੱਦਾ ਮਿਲਣ ਦੇ ਬਾਵਜੂਦ ਉਹ ਭ੍ਰਿਸ਼ਟ ਸਿਸਟਮ ਦਾ ਹਿੱਸਾ ਨਹੀਂ ਬਣੇ, ਸਗੋਂ ਇਸ ਲੜਾਈ ਦੇ ਖਿਲਾਫ ਉਹਨਾਂ ਨੇ ਲੜਾਈ ਜਿਹੜੀ ਆ ਲੜੀ ਆ ਤੇ ਇਹ ਲੜਾਈ ਅੱਜ ਵੀ ਜਾਰੀ ਆ। ਇਹ ਵੀ ਕਿਹਾ ਕਿ ਜਦੋਂ ਇਸ ਤਰ੍ਹਾਂ ਦੇ ਸਿਸਟਮ ਦੇ ਖਿਲਾਫ ਖੜੇ ਹੋਣ ਦਾ ਜਿਹੜਾ ਜੀ ਉਹ ਫੈਸਲਾ ਕਰ ਲਿਆ ਜਾਂਦਾ ਤੇ ਫਿਰ ਉਹ ਕਦੀ ਪਿੱਛੇ ਨਹੀਂ ਹਟਦੇ ਜੀ। ਇਹ ਵੀ ਕਿਹਾ ਕਿ ਉਹਨਾਂ ਆਪਣਾ ਧਰਮ ਰਾਸ਼ਟਰ ਸੇਵਾ ਨੂੰ ਬਣਾਇਆ ਤੇ ਲੋਕ ਹਿੱਤਾਂ ਲਈ ਕੰਮ ਕਰਨਾ ਉਹਨਾਂ ਦਾ ਜਿਹੜਾ ਜੀ ਉਹ ਧਰਮ ਹੈ, ਔਰ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਤੇ ਤਰੱਕੀ ਜਿਹੜੀ ਉਹਨਾਂ ਦਾ ਮੁੱਖ ਟੀਚਾ। ਇਹ ਵੀ ਕਿਹਾ ਜੀ ਕਿ ਹੁਣ ਉਹ ਧਰਮ ਯੁੱਧ ਜਿਹੜਾ ਜੀ ਉਹ ਲੜਨ ਜਾ ਰਹੇ ਆ। ਇਹ ਬੜਾ ਵੱਡਾ ਸਵਾਲ ਹੈ ਕਿ ਧਰਮ ਯੁੱਧ ਉਹ ਕਿਹਦੇ ਖਿਲਾਫ ਲੜਨ ਜਾ ਰਹੇ ਆ, ਅਜੇ ਉਹ ਸਪਸ਼ਟ ਨਹੀਂ ਕਰ ਰਹੇ, ਗੋਲ-ਮੋਲ ਗੱਲਾਂ ਜਿਹੜੀਆਂ ਜੀ ਉਹ ਕਰ ਰਹੇ ਆ। ਦੇਖੋ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਪੰਜਾਬ ਦੇ ਲੋਕ ਕੁਝ ਚੰਗਾ ਜਿਹੜਾ ਜੀ ਉਹ ਐਕਸੈਪਟ ਕਰਦੇ ਆ ਕਿ ਉਹ ਕੁਝ ਚੰਗਾ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹ ਲੋਕਾਂ ਦੀਆਂ ਹੈਗੀਆਂ ਨੇ ਕਿ ਉਹ ਕੁਝ ਲੈ ਕੇ ਆਉਣਗੇ, ਫਸੇ ਪਏ ਲੋਕ ਮੁਸੀਬਤ ਮਾਰੇ ਜਿਹੜੇ ਨੇ ਉਹਨਾਂ ਦੇ ਵਾਸਤੇ ਕੁਝ ਕਰਨਗੇ। ਜੇ ਤਾਂ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਵੀਡੀਓ ਦੇ ਰਾਹੀਂ ਇਹ ਇੱਥੇ ਤਬਦੀਲੀ ਆ ਜਾਣੀ ਹੁੰਦੀ ਤਾਂ ਇਹ ਨਹੀਂ ਭੁੱਲਣਾ ਚਾਹੀਦਾ ਕਿ 2017 ਦੇ ਵਿੱਚ ਸੋਸ਼ਲ ਮੀਡੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ ਸੀ, ਔਰ 2019 ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਖੜੇ ਕੀਤੇ ਗਏ ਸਾਰੇ ਉਮੀਦਵਾਰ ਪਾਰਲੀਮੈਂਟ 'ਚ ਭੇਜ ਵੀ ਦਿੱਤੇ ਸੀਗੇ। ਜੇ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਜੀ ਉਹ ਚੱਲਣਾ ਹੁੰਦਾ, ਇਹਦਾ ਭਰਮ ਭੁਲੇਖਾ ਬੜਾ ਵੱਡਾ
ਕਿੰਨੀਆਂ ਲਾਈਕਸ ਨੇ, ਕਿੰਨੇ ਕਮੈਂਟਸ ਨੇ, ਇਹ ਉਸ ਭਰਮ ਭੁਲੇਖੇ ਦੀ ਗੱਲ ਹੈ। ਜਿੰਨੀ ਦੇਰ ਤੱਕ ਗਰਾਊਂਡ ਦੇ ਉੱਤੇ ਉਤਰ ਕੇ ਜਿਹੜਾ ਜੀ ਉਹ ਕੰਮ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਕੋਈ ਤਬਦੀਲੀ ਜਿਹੜੀ ਜੀ ਉਹ ਸੰਭਵ ਨਹੀਂ ਗੀ। ਇਸ ਮਾਮਲੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜੀ ਆਪਣੀ ਦਿੱਖ ਹੈ ਜੀ ਉਹਨੂੰ ਮੈਚਿਓਰ ਕਰਨਾ ਪਊਗਾ। ਅਜੇ ਵੀ ਇਸ ਵੀਡੀਓ ਦੇ ਵਿੱਚ ਵੀ ਜਿਹੜੇ ਜੀ ਉਹ ਲਫ਼ਜ਼ ਖਟਾਕ ਜਾਂ ਠੋਕੋ ਤਾਲੀ ਜਿਹੜਾ ਜੀ ਉਹ ਜਦੋਂ ਉਹ ਵਰਤਦੇ ਆ ਤੇ ਫਿਰ ਉਹਦੇ ਵਿੱਚੋਂ ਇੱਕ ਮੈਚਿਓਰ ਜਿਹੜਾ ਲੀਡਰ ਆ ਜੀ ਉਹਦੀ ਛਵੀ ਕਿਤੇ ਨਾ ਕਿਤੇ ਧੁੰਦਲੀ ਜਿਹੜੀ ਦੀ ਉਹ ਹੁੰਦੀ ਆ। ਕਹਿ ਉਹ ਰਹੇ ਆ ਕਿ ਉਹਨਾਂ ਨੇ ਧਰਮ ਯੁੱਧ ਲੜਨਾ, ਜੇ ਉਹ ਵੀਡੀਓ ਦੇ ਰੂਪ ਦੇ ਵਿੱਚ ਲੜਦੇ ਰਹੇ ਤਾਂ ਫਿਰ ਇਹ ਭਰਮ ਯੁੱਧ ਬਣ ਜੂਗਾ ਜੀ, ਕਿਉਂਕਿ ਇੱਕ ਭਰਮ ਹੈ ਜਿਹੜਾ ਕਿ ਉਹ ਪਾਲ ਸਕਦੇ ਆ ਉਹ ਲਾਈਕਸ ਦੇ ਚੱਕਰ ਦੇ ਵਿੱਚ ਤੇ ਕਮੈਂਟਸ ਦੇ ਚੱਕਰ। ਬਹੁਤਾ ਕੁਛ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ 'ਤੇ ਹੁੰਦਾ ਜੀ, ਗਰਾਊਂਡ 'ਤੇ ਬੜਾ ਘੱਟ ਹੁੰਦਾ। ਅਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਬੰਬੇ ਫਿਲਮ ਇੰਡਸਟਰੀ ਦੀ। ਕਰੋਨਾ ਨੂੰ ਲੈ ਕੇ 800 ਕਰੋੜ ਦਾ ਘਾਟਾ ਪੈ ਸਕਦਾ। ਦੇਖੋ ਜੇ ਇਹ ਘਾਟਾ ਗਿਣਨਾ ਮਿਲਣਾ ਹੋਵੇ ਤਾਂ ਜਿਹੜਾ ਹਾਲੀਵੁੱਡ ਆ ਜੀ ਉਹਦਾ ਕਿੰਨੇ 'ਚ ਹੋਊਗਾ ਇਹ ਕੁਛ ਨਹੀਂ ਜਿਹੜਾ ਜੀ ਉਹ ਪਤਾ, ਕਿਉਂਕਿ ਅਣਕਿਆਸਿਆ ਹੈ। ਔਰ ਹਾਲੀਵੁੱਡ ਤੋਂ ਬਾਅਦ ਜਿਹੜੀ ਵੱਡੀ ਫਿਲਮ ਇੰਡਸਟਰੀ ਆ ਉਹ ਬਾਲੀਵੁੱਡ ਹੈ। ਔਰ ਬਾਲੀਵੁੱਡ ਜਿਹੜੇ ਜਿੱਥੇ ਵਰਲਡ ਦੇ ਵਿੱਚ ਸਭ ਤੋਂ ਵੱਧ ਫਿਲਮਾਂ ਜਿਹੜੀਆਂ ਜੀ ਉਹ ਬਣਦੀਆਂ ਨੇ, ਔਰ ਇਹ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਬੰਦ ਪਏ ਥੀਏਟਰ ਜਿਹੜੇ ਨੇ ਫਿਲਮਾਂ ਦੀ ਸ਼ੂਟਿੰਗ ਰੋਕੀ ਆ। ਵੱਡੀਆਂ ਫਿਲਮਾਂ ਦੀ ਰਿਲੀਜ਼ ਦੀ ਤਰੀਕ ਜਿਹੜੀ ਆ ਜੀ ਉਹ ਅਣਮਿੱਥੇ ਸਮੇਂ ਲਈ ਮੂਹਰੇ ਕਰ ਦਿੱਤੀ ਗਈ ਆ। ਫਿਲਮ ਉਦਯੋਗ ਦੇ ਨਾਲ ਜੁੜੇ ਜਿਹੜੇ ਮਾਹਰ ਆ ਜੀ ਉਹ ਇਹ ਕਹਿ ਰਹੇ ਆ ਕਿ ਇਹ ਘਾਟਾ 800 ਕਰੋੜ ਰੁਪਈਏ ਤੱਕ ਜਿਹੜਾ ਜੀ ਉਹ ਹੋਊਗਾ। ਜਿਹੜੇ ਕਾਰੋਬਾਰੀ ਚੀਰ ਫਾੜ ਕਰਨ ਵਾਲੇ ਆ ਜੀ ਉਹ ਇਹ ਕਹਿੰਦੇ ਆ ਕਿ ਇਹ ਘਾਟਾ 500 ਕਰੋੜ ਤੋਂ ਲੈ ਕੇ 800 ਕਰੋੜ ਰੁਪਈਏ ਤੱਕ ਦਾ ਜਿਹੜਾ ਜੀ ਉਹ ਹੈ। ਔਰ ਫਿਲਮ ਉਦਯੋਗ ਨੂੰ ਇਸ ਕੈਲੰਡਰ ਦੇ ਵਰ੍ਹੇ ਦੇ ਵਿੱਚ ਪਹਿਲੀ ਤਿਮਾਹੀ ਭਾਵ ਕਿ ਜਿਹੜੀ ਮਾਰਚ ਦੇ ਵਿੱਚ ਖਤਮ ਹੋਣੀ ਆ, ਇਹਦੇ ਵਿੱਚ 350 ਕਰੋੜ ਰੁਪਈਏ ਦਾ ਘਾਟਾ ਜਿਹੜਾ ਜੀ ਉਹ ਪਊਗਾ। ਕੁਛ ਇਹ ਵੀ ਜਿਹੜੇ ਜੀ ਇਹ ਕਹਿੰਦੇ ਆ ਕਿ ਹਿੰਦੀ ਫਿਲਮ ਇੰਡਸਟਰੀ ਦੇ ਵਾਸਤੇ, ਬਾਲੀਵੁੱਡ ਦੇ ਵਾਸਤੇ ਇਹ ਬੜੀ ਸੰਕਟ ਦੀ ਜਿਹੜੀ ਆ ਉਹ ਘੜੀ ਆ, ਇਹ ਮਾੜਾ ਸਮਾਂ। ਉਹ ਕਹਿ ਰਹੇ ਆ ਕਿ ਫਿਲਮ ਸਨਅਤ ਦੇ ਵਾਸਤੇ ਨਹੀਂ ਬਲਕਿ ਹਰੇਕ ਦੇ ਵਾਸਤੇ। ਔਰ ਜਿੱਥੋਂ ਤੱਕ ਬਾਲੀਵੁੱਡ ਦਾ ਸਵਾਲ ਹੈ ਜੀ ਇਹ ਕਿਹਾ ਜਾ ਰਿਹਾ ਕਿ ਕਾਰੋਬਾਰ ਦੇ ਵਿੱਚ ਵੱਡਾ ਵਿਘਨ ਪੈ ਰਿਹਾ, ਕੋਈ ਅੰਕੜੇ ਦੇਣ ਲਈ ਅਜੇ ਬਹੁਤੇ ਜਿਹੜਾ ਉਹ ਤਿਆਰ ਨਹੀਂ। ਉਹਦਾ ਕਾਰਨ ਹੈ ਇੱਕ ਵੱਡਾ ਕਿ ਇਹ ਨਹੀਂ ਪਤਾ ਕਿ ਹਾਲਾਤ ਜਿਹੜੇ ਉਹ ਆਮ ਵਰਗੇ ਕਦੋਂ ਹੋਣੇ ਆ। ਜੇ ਤਾਂ ਇਹ ਹੋਵੇ ਨਾ ਕਿ ਇੰਨੀ ਤਰੀਕ ਤੱਕ, ਹੁਣ ਜਿਵੇਂ 31 ਮਾਰਚ ਤੱਕ ਬੰਦ ਜਿਹੜੇ ਜੀ ਉਹ ਕੀਤੇ ਗਏ ਆ, 31 ਮਾਰਚ ਤੱਕ ਕੀ ਇਸ ਬਿਮਾਰੀ ਦੇ ਉੱਤੇ, ਇਸ ਵਾਇਰਸ ਦੇ ਉੱਤੇ ਕੰਟਰੋਲ ਹੋ ਜਾਊਗਾ? ਇਹਦੇ ਵਾਸਤੇ ਤਾਂ ਬਹੁਤ ਵੱਡਾ ਜਿਹੜਾ ਜੀ ਉਹ ਖਦਸ਼ਾ ਅਜੇ ਇਹ, ਕਿਉਂਕਿ ਇਹ ਤੋਂ ਅੱਗੇ ਵੀ ਫਿਲਮਾਂ ਜਿਹੜੀਆਂ ਜੀ ਉਹ ਜਾਣਗੀਆਂ, ਭਾਵ ਕਿ ਉਹਨਾਂ ਦੀ ਡੇਟ ਜਿਹੜੀ ਆ ਗਾਂਹ ਜਾ ਕੇ ਵੀ ਹੋਰ ਅੱਗੇ ਕਰਨੀ ਜਿਹੜੀ ਉਹ ਪੈ ਸਕਦੀ ਹੈ। ਔਰ ਕਿਉਂਕਿ ਲੋਕਾਂ ਦਾ ਜਿਹੜਾ ਇਕੱਠ ਹੈ ਜੀ ਉਹ ਰੋਕਣਾ। ਹੁਣ ਕਿਹੜੇ ਪਾਸੇ ਨੂੰ ਜਿਹੜੀ ਜੀ ਉਹ ਫਿਲਮ ਇੰਡਸਟਰੀ ਤੁਰੂਗੀ, ਇਹਦੇ ਉੱਤੇ ਕਈ ਕਿਸਮ ਦੀਆਂ ਜਿਹੜੀਆਂ ਜੀ ਉਹ ਗੱਲਾਂ ਬਾਤਾਂ ਹੋ ਰਹੀਆਂ ਨੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ, ਹੁਣ ਲੋਕਾਂ ਨੂੰ ਫਿਕਰ ਤਾਂ ਜਿਹੜਾ ਜੀ ਉਹ ਰੋਜ਼ੀ ਰੋਟੀ ਦਾ ਪੈ ਗਿਆ ਕਿ ਜੇ ਉਹਨਾਂ ਨੂੰ ਜ਼ਿਆਦਾ ਸਮਾਂ ਬੈਠਣਾ ਪੈ ਗਿਆ ਤੇ ਰੋਟੀ ਜਿਹੜੀ ਉਹ ਕਿਵੇਂ ਚੱਲਣੀ ਆ। ਤੇ ਫਿਰ ਜਿਹੜੇ ਲੋਕ ਸੋਸ਼ਲ ਸਾਈਟ ਦੇ ਉੱਤੇ ਜਾ ਕੇ ਜਿਹੜਾ ਜੀ ਉਹ ਪੈਸੇ ਦੇ ਕੇ ਵੇਖ ਲੈਂਦੇ ਆ, ਉਹਨਾਂ ਨੂੰ ਅੱਜ ਜਿਹੜਾ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਰੋਜ਼ੀ ਰੋਟੀ ਦਾ ਹੋਊਗਾ, ਉਹਨਾਂ ਨੂੰ ਫਿਲਮਾਂ ਦਾ ਜਿਹੜਾ ਉਹ ਨਹੀਂ ਹੋਊਗਾ। ਤੇ ਫਿਲਮੀ ਕਾਰੋਬਾਰ ਦੇ ਨਾਲ ਬਹੁਤ ਵੱਡੇ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਉਹ ਜੁੜੇ ਹੋਏ ਆ, ਛੋਟੇ ਤੋਂ ਛੋਟੇ ਲੈ ਕੇ ਜਿਹੜੇ ਜੀ ਉਹ ਵੱਡੇ ਤੋਂ ਵੱਡੇ ਤੱਕ। ਤੇ ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਇੱਕ ਵੱਡੀ ਫਿਕਰਮੰਦੀ ਤਾਂ ਉਹਨਾਂ ਦੇ ਵਿੱਚ ਜਿਹੜੀ ਉਹ ਪਾਈ ਜਾ ਰਹੀ ਹੈ। ਜੀ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।